ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹਮੇਸ਼ਾ ਦੀ ਤਰ੍ਹਾਂ ਜਿਸ ਤਰ੍ਹਾਂ ਕਿ ਆਪਾਂ ਐਂਡ ਵਾਲੇ ਸੈਕਸ਼ਨ ਵਿੱਚ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਲੈਂਦੇ ਆ, ਉਹ ਮੈਂ ਚਾਹਾਂਗੀ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝ ਪਾ ਦਿਓ ਉਹਨਾਂ ਦੀ। ਵੀਰ ਮੋਹਨਜੀਤ ਸਿੰਘ ਖਾਲਸਾ ਲਿਖਦੇ ਨੇ, ਇਹ ਸੋਚਦੇ ਹੋਣਗੇ ਬਾਰਡਰ ਤੇ 350 ਫੁੱਟ ਡੰਡਾ ਲਾ ਕੇ ਪੰਜਾਬੀ ਸ਼ੇਰਾਂ ਨੂੰ ਡਰਾ ਲੈਣਗੇ। ਹੁਣ ਆ ਪਿੱਛੇ ਜੇ ਇੱਕ ਇਹਨਾਂ ਨੇ ਜਿੱਥੇ ਉਹ ਬੂਟ ਖੜਕਾਉਣ ਦੀ ਰਸਮ ਵਾਹਗਾ ਬਾਰਡਰ ਤੇ ਕਰਦੇ ਨੇ, 350 ਫੁੱਟ ਉੱਚਾ ਜਿਹੜਾ ਉਹ ਤਿਰੰਗਾ ਝੰਡਾ ਲਾਇਆ ਹੈ, ਉਹਨੇ ਕਿਹਾ ਜੀ ਲਾਹੌਰੋਂ ਵੀ ਦਿਸੇਗਾ। ਸੋ ਉਹਨਾਂ ਨੇ ਹਾਲਾਂ ਕਿਹਾ ਕਿ ਜੀ ਇਹ ਜਸੂਸੀ ਦੇ ਕੁੱਤੇ ਲਾਏ ਨੇ, ਦੂਰ ਤੱਕ ਮਾਰ ਕਰਨ ਵਾਲਾ ਕੋਈ ਕੰਮ ਹੈ ਜੀ, ਪਰ ਇਹਨਾਂ ਨੇ ਬਿਲਕੁਲ ਠੀਕ ਕਿਹਾ। ਇਹ ਸਮਝਦੇ ਨੇ ਕਿ ਵੀ ਇਹ ਸਾਨੂੰ ਡਰਾ ਲੈਣਗੇ 350 ਫੁੱਟ ਉੱਚਾ ਝੰਡਾ ਲਾ ਕੇ, ਪਰ ਇਹ ਸਾਰੀਆਂ ਪ੍ਰੋਵੋਕੇਸ਼ਨਸ ਨੇ, ਭੜਕਾਟ ਪੈਦਾ ਕਰਨ ਵਾਲੀ ਗੱਲ ਹੈ। ਵੀਰ ਹਰਮੇਲ ਸਿੰਘ ਜੀ ਲਿਖਦੇ ਨੇ, ਜੈ ਬੋਲੋ ਬੇਈਮਾਨ ਕੀ ਜੈ ਬੋਲੋ। ਬਿਲਕੁਲ ਦਿਲਬਾਗ ਪੱਡਾ, ਸਤਿ ਸ਼੍ਰੀ ਅਕਾਲ ਡਾਕਟਰ ਅਮਰਜੀਤ ਸਿੰਘ ਜੀ ਐਂਡ ਭੈਣ ਨੀਲਮ ਕੌਰ ਜੀ, ਸਤਿ ਸ਼੍ਰੀ ਅਕਾਲ। ਜੀਤਾ ਸੰਦਰ, ਜੁਝਾਰ ਵਿਰਕ, ਗੁਰਪ੍ਰੀਤ ਸਿੰਘ ਰੰਧਾਵਾ, ਕੁਲਦੀਪ ਸਿੰਘ ਖੰਮ, ਨਿੰਦਰ ਸਿੰਘ, ਕੁਲਜੀਤ ਸਿੰਘ, ਇਹ ਸਾਰੇ ਜਿਹੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਜੀ। ਰਸਾ ਕਿਵੇਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਿਹੜਾ ਇਹਨਾਂ ਦੇ ਕੰਟਰੋਲ 'ਚ ਹੈ ਟੈਰੀਟਰੀ, ਹਾਲਾਂ ਅਲਟੀਮੇਟਲੀ ਅਖੰਡ ਭਾਰਤ ਇਹਨਾਂ ਦਾ ਗੋਲ ਹੈ ਔਰ ਉਹਦੇ ਲਈ ਇਹ ਬੜੇ ਬੇਚੈਨ ਨੇ, ਪਰ ਕਿਵੇਂ ਇਹਨਾਂ ਨੇ ਕਸ਼ਮੀਰ ਦੇ ਵਿੱਚ ਉੱਥੇ ਜਾ ਕੇ ਹਿੰਦੂਤਵੀ ਵੈਲਿਊਜ਼ ਨੂੰ, ਕਸ਼ਮੀਰੀ ਪੰਡਤਾਂ ਨੂੰ ਵਾਪਸ ਉੱਥੇ ਵਡਾਉਣ ਦੇ ਨਾਂ ਥੱਲੇ ਔਰ ਦੂਸਰਾ ਜਿਹੜਾ ਰਾਹਤ ਦੇਣ ਦੇ ਨਾਂ ਥੱਲੇ ਕਿਵੇਂ ਹਿੰਦੂਤਵਾ ਦਾ ਏਜੰਡਾ ਲਾਗੂ ਕੀਤਾ ਜਾ ਰਿਹਾ। ਔਰ ਦੂਸਰੇ ਪਾਸੇ ਅਸੀਂ ਨਾਰਥ ਈਸਟ ਦੀ ਗੱਲ ਕੱਲ੍ਹ ਵੀ ਕੀਤੀ ਸੀ, ਅਸਾਮ ਦੇ ਵਿੱਚ ਲੇਟ 70s ਔਰ ਅਰਲੀ 80s ਬੜੀ ਜ਼ੋਰਦਾਰ ਲਹਿਰ ਚੱਲੀ ਸੀ ਔਰ ਉਹ ਸੀ ਕਿ ਭਾਈ ਸਾਡੀ ਆਪਣੀ ਵੱਖਰੀ ਪਛਾਣ ਹੈ, ਆਈਡੈਂਟੀਟੀ ਹੈ ਜੀ, ਔਰ ਉਹ ਫਰੀडम ਤੱਕ ਪਹੁੰਚ ਗਈ ਸੀ ਕਿ ਅਸਾਮ ਭਾਰਤ ਦਾ ਹਿੱਸਾ ਨਹੀਂ ਰਹੇਗਾ। ਔਰ ਉਸ ਸਾਰੇ ਦਾ ਜਿਹੜਾ ਕਿਵੇਂ ਹੌਲੀ ਹੌਲੀ ਇਹਨਾਂ ਨੇ, ਹਿੰਦੂ ਤਵੀਆਂ ਨੇ, ਜਿਹੜੀਆਂ ਸਟੇਟਾਂ ਦੇ ਵਿੱਚ ਇਹਨਾਂ ਨੂੰ ਲੱਗਦਾ ਸੀ ਕਿ ਆਜ਼ਾਦੀ ਦੀ ਲਹਿਰ ਹੈ, ਉੱਥੇ ਆਪਣੀਆਂ ਜੜ੍ਹਾਂ ਬਣਾਈਆਂ, ਸਿਸਟਮ ਨੂੰ ਕਰਪਟ ਕੀਤਾ, ਆਪਣੀ ਥਾਂ ਬਣਾਈ। ਜਿਵੇਂ ਗੋਆ ਦੇ ਵਿੱਚ ਜਿੱਥੇ 40% ਤੋਂ ਜ਼ਿਆਦਾ ਕ੍ਰਿਸਚਨ ਸਨ, ਉੱਥੇ ਅੱਜ ਵੀ ਬੀਜੇਪੀ ਦੀ ਸਰਕਾਰ ਹੈ। ਔਰ ਅਰੁਣਾਚਲ ਪ੍ਰਦੇਸ਼ 'ਚੋਂ ਹੁਣ ਇਹ ਕਿਰੇਨ ਰਿਜੀਜੂ ਜਿਹੜਾ ਹੈ ਡਿਪਟੀ ਹੋਮ ਮਿਨਿਸਟਰ ਜਾਂ ਸਟੇਟ ਮਿਨਿਸਟਰ ਫॉर ਸਟੇਟ ਹੈ, ਇਹ ਅਰੁਣਾਚਲ ਪ੍ਰਦੇਸ਼ ਤੋਂ ਹੈ ਕਿਉਂਕਿ ਉੱਥੇ ਵੀ ਬੀਜੇਪੀ ਨੇ ਆਪਣੀਆਂ ਜੜ੍ਹਾਂ ਬਣਾਈਆਂ। ਔਰ ਅਨਫੋਰਚੂਨੇਟਲੀ ਅਸਾਮ ਦੀਆਂ ਪਿਛਲੀਆਂ ਚੋਣਾਂ ਵੇਲੇ ਇਹਨਾਂ ਨੇ, ਕਿਉਂਕਿ ਦੂਸਰੀਆਂ ਪਾਰਟੀਆਂ ਕਾਂਗਰਸ ਔਰ ਦੂਜੀ ਪ੍ਰੋਪਰਲੀ ਪਰਫਾਰਮ ਨਹੀਂ ਕਰ ਸਕੀ, ਜਿਹਨੂੰ ਇਨਕੰਬੈਂਸੀ ਫੈਕਟਰ ਕਹਿੰਦੇ ਨੇ, ਔਰ ਇਹਨਾਂ ਨੇ ਜਿਹੜਾ ਜ਼ਾਤ ਪਾਤੀ ਕਾਰਡ ਪਲੇ ਕਰਦੇ ਨੇ ਉਹਦੇ ਥੱਲੇ ਅਸਾਮ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਬਣ ਗਈ ਔਰ ਉਹਨਾਂ ਨੇ ਹੁਣ ਆਪਣਾ ਜਿਹੜਾ RSS ਦਾ ਏਜੰਡਾ ਉਹ ਲਾਗੂ ਕਰਨਾ ਸ਼ੁਰੂ ਕੀਤਾ ਹੋਇਆ। ਔਰ ਅੱਜ ਜਿਹੜਾ ਫੈਸਲਾ ਅਸਾਮ ਗਵਰਨਮੈਂਟ ਨੇ, ਬੀਜੇਪੀ ਨੇ ਕੀਤਾ ਕਿ ਮਿਡਲ ਕਲਾਸ ਤੱਕ 8ਵੀਂ ਤੱਕ ਸਭ ਦੇ ਲਈ ਜਿਹੜੀ ਹੈ ਸੰਸਕ੍ਰਿਤ ਉਹ ਜ਼ਰੂਰੀ ਸਬਜੈਕਟ ਹੋਏਗਾ। ਹੁਣ ਜ਼ਾਹਰ ਹੈ ਕਿ ਵੀ ਜਿਹੜੇ ਕੋਈ ਅਸਾਮੀ, ਕੋਈ ਸੰਸਕ੍ਰਿਤ, ਉਹਨਾਂ ਦੀ ਆਪਣੀ ਜ਼ਬਾਨ ਹੈ, ਆਪਣਾ ਕਲਚਰ ਹੈ, ਉਹਨਾਂ ਦਾ ਮੇਨ ਲੈਂਡ ਕਲਚਰ ਦੇ ਨਾਲ ਜਾਂ ਗੰਗਾ ਜਮਨਾ ਤਹਿਜ਼ੀਬ ਦੇ ਨਾਲ ਕੋਈ ਸਾਂਝ ਨਹੀਂ ਹੈ, ਲੇਕਿਨ ਇਹਨਾਂ ਨੇ ਜਿਹੜਾ ਉਹ ਹੁਣ ਉਘਾੜ ਕੇ ਉਹਨਾਂ ਨੂੰ ਸੰਸਕ੍ਰਿਤ ਪੜ੍ਹਾਉਣਗੇ। ਔਰ ਜਿਹੜੇ ਬੋਡੋ ਜਿਹੜਾ ਉਹਨਾਂ ਦਾ ਟਰਾਈਬ ਹੈ ਔਰ ਬਾਕੀ ਪੋਲੀਟੀਕਲ ਪਾਰਟੀਜ਼ ਨੇ ਖੁੱਲ੍ਹ ਕੇ ਵਿਰੋਧ ਕੀਤਾ। BBC ਦੀ ਸਟੋਰੀ ਹੈ ਕਿ ਬੋਡੋ ਜਿਹੜੇ ਨੌਜਵਾਨ ਨੇ ਉਹਨਾਂ ਨੇ ਕਿਹਾ ਜੀ ਅਸੀਂ ਕੋਈ ਸੰਸਕ੍ਰਿਤ ਪੜ੍ਹ ਕੇ ਪੰਡਤ ਬਣਨਾ ਵੀ, ਤੁਸੀਂ ਸਾਨੂੰ ਪੰਡਤ ਬਣਾਉਣਾ। ਔਰ ਇਹ ਜਿਹੜੀ ਜ਼ਰੂਰੀ ਇਸ ਨੂੰ ਬਣਾਉਣ ਦੀ ਗੱਲ ਹੈ, ਜਿਹੜਾ ਚੀਫ ਮਿਨਿਸਟਰ ਸਰਵਾਨੰਦ ਸੋਨੋਵਾਲ ਦੀ ਕੈਬਨਿਟ ਨੇ 28 ਫਰਵਰੀ ਨੂੰ ਇਹ ਫੈਸਲਾ ਲਿਆ ਔਰ ਆਲ ਇੰਡੀਆ ਯੂਨਾਈਟਿਡ ਡੈਮੋਕ੍ਰੈਟਿਕ ਫਰੰਟ ਦੇ ਨੇਤਾ ਤੇ ਲੋਕ ਸਭਾ ਦੇ ਸੰਸਦ ਮੈਂਬਰ, ਕਿਉਂਕਿ ਅਸਾਮ ਦੇ ਵਿੱਚ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ 25 ਤੋਂ 30% ਮੁਸਲਿਮ ਪਾਪੂਲੇਸ਼ਨ ਵੀ ਹੈ, ਉਹਨਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਮੌਲਾਨਾ ਬਦਰੁਦੀਨ ਅਜ਼ਮਲ, ਉਹਨਾਂ ਨੇ ਕਿਹਾ ਕਿ ਸਰਕਾਰ ਨੇ RSS ਦੇ ਏਜੰਡੇ ਦੇ ਤਹਿਤ ਕੰਮ ਕੀਤਾ। ਇਹ ਕੰਮ ਸੰਘ ਦੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਤੇ ਇੱਕ ਖਾਸ ਧਰਮ ਯਾਨੀ ਕਿ ਹਿੰਦੂ ਧਰਮ ਦੇ ਬੱਚਿਆਂ ਦੀ ਮਦਦ ਔਰ ਉਹਨਾਂ ਨੂੰ ਨੌਕਰੀਆਂ ਦੇ ਵਿੱਚ ਲਗਾਉਣ ਦਾ ਇੱਕ ਜਿਹੜਾ ਐਫਰਟ ਹੈ। ਤੇ ਫਿਰ ਜੇ ਇਉਂ ਨਹੀਂ ਹੈ ਤੇ ਫਿਰ ਸਰਕਾਰ ਸੰਸਕ੍ਰਿਤ ਦੇ ਨਾਲ ਨਾਲ ਸਕੂਲਾਂ 'ਚ ਅਰਬੀ ਤੇ ਉਰਦੂ ਨੂੰ ਵੀ ਲਾਗੂ ਕਰੇ ਤਾਂ ਕਿ ਇਹ ਸਭ ਨਾਲ ਇਨਸਾਫ ਹੋਏ। ਉਹਨਾਂ ਨੇ ਕਿਹਾ ਕਿ ਵੀ ਇਹ ਦੇਸ਼ ਧਰਮ ਦੀ ਬੁਨਿਆਦ ਤੇ ਨਹੀਂ ਚੱਲਣ ਵਾਲਾ। ਸਰਕਾਰੀ ਸਕੂਲਾਂ 'ਚ ਮੁਸਲਮਾਨ ਬੱਚੇ ਵੀ ਪੜ੍ਹਦੇ ਨੇ ਔਰ ਧਰਮ ਦੇ ਆਧਾਰ ਤੇ ਕੋਈ ਜਿਹੜਾ ਕੰਮ ਨਹੀਂ ਹੋਣਾ ਚਾਹੀਦਾ। ਔਰ ਸਟੂਡੈਂਟ ਆਰਗੇਨਾਈਜੇਸ਼ਨਸ ਨੇ ਵੀ ਜਿਹੜਾ ਇਸ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਜੀ ਸੰਸਕ੍ਰਿਤ ਦੇ ਬਜਾਏ ਸਕੂਲਾਂ 'ਚ ਅਸਮੀਆਂ, ਅਸਾਮ ਦੀ ਜਿਹੜੀ ਤਹਿਜ਼ੀਬ ਹੈ, ਭੂਗੋਲ ਤੇ ਇਤਿਹਾਸ, ਇਸ ਨੂੰ ਨੈਸੈਸਰੀ ਜਾਂ ਕੰਪਲਸਰੀ ਸਬਜੈਕਟ ਬਣਾਉਣਾ ਚਾਹੀਦਾ। ਔਰ ਆਲ ਅਸਮ ਸਟੂਡੈਂਟ ਯੂਨੀਅਨ ਦੇ ਜਿਹੜੇ ਮੇਨ ਸਲਾਹਕਾਰ ਨੇ ਸਮੁਜਲ ਭੱਟਾਚਾਰੀਆ, ਉਹਨਾਂ ਨੇ ਕਿਹਾ ਵੀ ਅਸੀਂ ਕੋਈ ਵਿਰੋਧੀ ਨਹੀਂ ਹੈ,
ਪਰ ਜਦੋਂ ਆਲਰੇਡੀ ਬਾਕੀ ਸੂਬਿਆਂ ਦੇ ਵਿੱਚ ਤ੍ਰਿਭਾਸ਼ਾ ਫਾਰਮੂਲਾ 3 ਲੈਂਗੁਏਜਸ ਵਾਲਾ ਚੱਲਦਾ ਹੈ ਤੇ ਇਹ ਅਸਮ ਦੇ ਵਿੱਚ 4 ਭਾਸ਼ਾਵਾਂ ਵਾਲਾ ਫਾਰਮੂਲਾ ਸੰਸਕ੍ਰਿਤ ਕਿੱਥੋਂ ਲਿਆ ਕੇ ਵਿੱਚ ਵਾੜੀ ਗਈ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਸਾਰੇ ਦਾ ਵਿਰੋਧ ਕਰਾਂਗੇ। ਸੋ ਕੁੱਲ ਮਿਲਾ ਕੇ ਇਹ ਸ਼ੋਅ ਕਰਦਾ ਹੈ ਵੀ ਜੋ ਮਰਜ਼ੀ ਬਾਕੀ ਚੱਲ ਰਿਹਾ ਹੋਏ, ਕਿਵੇਂ ਇਹ ਆਵਾਜ਼ ਦਬਾ ਰਹੇ ਨੇ, ਫਰੀडम ਆਫ ਐਕਸਪ੍ਰੈਸ਼ਨ ਨੂੰ ਕਰਟੇਲ ਕਰ ਰਹੇ ਨੇ, ਪਰ ਇਹ ਹਰ ਸਟੇਟ ਦੇ ਉੱਤੇ RSS ਜਿਹੜੀ ਹੈ ਉਹ ਆਪਣੇ ਏਜੰਡੇ ਦੇ ਉੱਤੇ ਕੰਮ ਕਰਕੇ ਉਹਨੂੰ ਲਾਗੂ ਕਰ ਲਈ ਹੈ। ਹੁਣ ਅਸਾਮ ਵਰਗਾ ਜਿਹੜਾ ਕਿ ਅੱਜ ਤੋਂ 15-20 ਸਾਲ ਪਹਿਲਾਂ ਇੱਕ ਅਲੱਗ ਸਭਿਅਤਾ ਦੇ ਨਾਂ ਥੱਲੇ ਅੱਡ ਦੇਸ਼ ਬਣਨ ਦੀ ਉਹਨਾਂ ਦੀ ਮੰਗ ਸੀ, ਉੱਥੇ ਬੀਜੇਪੀ ਨੇ ਕੰਟਰੋਲ ਕਰਕੇ ਸੰਸਕ੍ਰਿਤ ਜਿਹੜੀ ਹੈ ਜਿਹਦੇ ਨਾਲ ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਹੈ, ਉਸ ਨੂੰ ਜਿਹੜਾ ਹੈ ਉਹ ਕੰਪਲਸਰੀ ਸਬਜੈਕਟ ਬਣਾ ਲਿਆ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅਖੀਰਲੇ ਪਲਾਂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦੇ ਜਿਹੜਾ ਦੇਵ ਕੰਧਾਰੀ ਪੰਜਵਾਂ ਮਹੱਲਾ ਪੰਜਵਾਂ ਦੇ ਸ਼ਬਦ ਨੂੰ ਚੁਣਿਆ ਜੀ। ਸਰਬ ਸੁੱਖਾਂ ਗੁਰ ਚਰਨ, ਸਰਬ ਸੁੱਖਾ ਗੁਰ ਚਰਨ, ਕਲਮਲ ਡਾਰਨ ਮਨੈ ਸਧਾਰਨ, ਇਹ ਆਸਰ ਮੋਏ ਤਰਨਾ ਰਹਾਓ, ਪੂਜਾ ਅਰਚਾ ਸੇਵਾ ਬੰਧਨ, ਇਹ ਟਹਿਲ ਮੋਏ ਕਰਨਾ, ਬਿਗਸੈ ਮਨ ਹੋਵੈ ਪ੍ਰਗਾਸਾ, ਬਹੁਰ ਨਾ ਗਰਭੈ ਪਰਨਾ, ਸਫਲ ਮੂਰਤ ਪਰਸੋ ਸੰਤਨ ਕੀ, ਇਹ ਧਿਆਨਾ ਧਰਨਾ, ਭਇਓ ਕਿਰਪਾਲ ਠਾਕਰ ਨਾਨਕ ਕੋ, ਪਰਿਓ ਸਾਧ ਕੀ ਸਰਨ। ਕਿ ਗੁਰੂ ਦੇ ਚਰਨਾਂ 'ਚ, ਰੱਬ ਦੇ ਚਰਨਾਂ 'ਚ, ਰੱਬ ਦੀ ਯਾਦ 'ਚ ਸਾਰੇ ਹੀ ਸੁੱਖ ਨੇ। ਸਰਬ ਸੁੱਖਾ ਗੁਰ ਚਰਨ। ਔਰ ਇਸ ਗੱਲ ਦਾ ਧਿਆਨ ਰਹੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਗੁਰੂ ਸ਼ਬਦ ਜ਼ਿਆਦਾ ਵਾਰ ਅਕਾਲ ਪੁਰਖ ਵਾਚਕ ਹੈ, ਕੁਝ ਮੌਕਿਆਂ ਤੇ ਗੁਰੂ ਵਾਚਕ ਹੈ, ਲੇਕਿਨ ਮੋਸਟਲੀ ਅਕਾਲ ਪੁਰਖ ਵਾਚਕ ਹੈ ਕਿ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਬੈਠ ਕੇ ਸਾਰੇ ਸੁੱਖ ਮਿਲਦੇ ਨੇ। ਕਿਉਂਕਿ ਚਰਨ ਕੋਈ ਇਹ ਨਾ ਸਮਝੇ ਕਿ ਕੋਈ ਫਿਜ਼ੀਕਲ ਫਾਰਮ ਹੈ, ਗੁਰ ਮੂਰਤ ਗੁਰ ਸ਼ਬਦ ਹੈ, ਸਤਿਗੁਰ ਦੀਆ ਬੁਝਾਏ ਜੀ। ਅਲਟੀਮੇਟਲੀ ਯਾਦ ਜਿਹੜੀ ਹੈ, ਇਬਾਦਤ, ਬੰਦਗੀ, ਨਾਮ, ਇਹ ਗੁਰੂ ਦੇ ਚਰਨ ਨੇ। ਕਲਮਲ ਡਾਰਨ ਮਨੈ ਸਧਾਰਨ, ਕਿਉਂਕਿ ਰੱਬ ਦੇ ਯਾਦ ਜਿਹੜੀ ਹੈ, ਕਲਮਲ ਕਹਿੰਦੇ ਨੇ ਪਾਪ ਨੂੰ, ਸਿਨਸ ਨੂੰ, ਇਹ ਸਾਡੇ ਡਾਰਨ ਉਸ ਨੂੰ ਦੂਰ ਕਰਦੀ ਹੈ, ਮਨ ਨੂੰ ਆਸਰਾ ਦਿੰਦੀ ਹੈ। ਸਧਾਰਨ ਹੁੰਦਾ ਆਸਰਾ ਦੇਣ ਵਾਲਾ। ਇਹ ਆਸਰ ਮੋਏ ਤਰਨਾ, ਤੇ ਜਦੋਂ ਗੁਰੂ ਦੇ ਨਾਮ ਦਾ ਆਸਰਾ ਮਿਲ ਜਾਏਗਾ, ਇਹੀ ਮੈਨੂੰ ਤਾਰੇਗਾ ਸੰਸਾਰ ਤੋਂ, ਇਹੀ ਮੇਰੀ ਰੱਖਿਆ ਕਰੇਗਾ ਨਾ ਪੱਖੀ ਰੁਝਾਨਾਂ ਤੋਂ, ਵਿਚਾਰਾਂ ਤੋਂ। ਪੂਜਾ ਅਰਚਾ ਸੇਵਾ ਬੰਧਨ, ਇਹ ਟਹਿਲ ਮੋਏ ਕਰਨਾ। ਹੁਣ ਕਿਉਂਕਿ ਜਿਹੜੀ ਬਹੁ ਗਿਣਤੀ ਉੱਥੇ ਦੇਵਤਿਆਂ ਦੀ ਪੁਜਾਰੀ ਸੀ, ਮੂਰਤੀ ਪੂਜਾ 'ਚ ਯਕੀਨ ਰੱਖਦੇ ਸੀ, ਸੋ ਮੂਰਤੀ ਪੂਜਾ ਵਾਲੇ ਸਵੇਰੇ ਠਾਕਰ ਨੂੰ ਉੱਠ ਕੇ ਨਵਾਉਂਦੇ ਨੇ, ਫਿਰ ਉਸ ਨੂੰ ਕੱਪੜੇ ਪਾਉਂਦੇ ਨੇ, ਫਿਰ ਉਸ ਨੂੰ ਬਿਰਾਜਮਾਨ ਕਰਦੇ ਨੇ, ਫਿਰ ਉਸ ਦੇ ਅੱਗੇ ਫੁੱਲ ਰੱਖਦੇ ਨੇ ਪੂਜਾ ਦੇ ਲਈ, ਕੋਈ ਨਾ ਕੋਈ ਭੇਟ ਰੱਖਦੇ ਨੇ ਅਰਚਾ ਦੇ ਲਈ, ਫਿਰ ਉਹਦੀ ਆਰਤੀ ਉਤਾਰਦੇ ਨੇ। ਇਹ ਠਾਕਰ ਦੀ ਪੂਜਾ। ਔਰ ਇਹਨਾਂ ਨੂੰ ਹੀ ਇਹ ਜਿਹੜਾ ਸਾਰਾ ਸਿੰਬੋਲਿਜ਼ਮ ਹੈ ਹਿੰਦੂ ਮੂਰਤੀ ਠਾਕਰ ਦਾ, ਇਹਨੂੰ ਗੁਰੂ ਸਾਹਿਬ ਨੇ ਰੱਬ ਦੇ ਨਾਲ ਜੋੜ ਕੇ ਕਿਹਾ ਕਿ ਭਾਈ ਮੇਰੇ ਲਈ ਪੂਜਾ ਕਰਨਾ, ਅਰਚਾ ਭੇਟਾ ਦੇਵਤੇ ਨੂੰ ਦੇਣੀ, ਸੇਵਾ ਉਹਦੀ ਸੇਵਾ 'ਚ ਬੰਦਨਾ ਨਮਸਕਾਰ ਕਰਨਾ, ਇਹ ਹੈ ਟਹਿਲ ਮੋਏ ਕਰਨਾ। ਰੱਬ ਦੀ ਯਾਦ ਹੀ, ਰੱਬ ਦੀ ਯਾਦ ਦੇ ਵਿੱਚ ਜੁੜ ਕੇ ਰੱਬ ਦੇ ਬੰਦਿਆਂ ਦੀ ਸੇਵਾ ਹੀ ਮੇਰੀ ਪੂਜਾ ਹੈ, ਮੇਰੀ ਅਰਚਾ ਹੈ, ਮੇਰੀ ਟਹਿਲ ਹੈ, ਮੇਰੀ ਜਿਹੜੀ ਹੈ ਉਹ ਬੰਧਨ ਹੈ। ਬਿਗਸੈ ਮਨ ਹੋਵੈ ਪ੍ਰਗਾਸਾ, ਬਹੁਰ ਨਾ ਗਰਭੈ ਪਰਨਾ। ਜਦੋਂ ਮੈਂ ਉਸ ਵਾਹਿਗੁਰੂ ਦੀ ਯਾਦ ਵਿੱਚ ਜੁੜ ਜਾਂਦਾ ਹੈ, ਉਸ ਦੇ ਸ਼ਬਦ ਦਾ ਮੈਨੂੰ ਆਸਰਾ ਮਿਲਦਾ ਹੈ, ਤੇ ਮੇਰੇ ਮਨ ਦੇ ਅੰਦਰ ਪ੍ਰਗਾਸ ਹੁੰਦਾ, ਚਾਨਣ, ਮੇਰੇ ਮਨ ਦੇ ਅੰਦਰ ਚਾਨਣ ਹੋ ਜਾਂਦਾ ਹੈ। ਬਿਗਸੈ ਮਨ, ਮੇਰਾ ਮਨ ਚਾਹ ਦੇ ਵਿੱਚ ਹੁੰਦਾ ਹੈ, ਵਿਕਾਸ ਦੇ ਵਿੱਚ ਹੁੰਦਾ ਹੈ, ਆਨੰਦ ਦੇ ਵਿੱਚ ਹੁੰਦਾ ਹੈ। ਬੌਰ ਨਾ ਗਰਭੈ ਮਰਨਾ, ਫਿਰ ਮੈਨੂੰ ਕੋਈ ਮਰਨ ਜੀਣ ਦਾ ਕਿ ਮਰਾਂਗਾ ਫਿਰ ਕੀ ਜੋਨ ਮਿਲੇਗੀ, ਜਦੋਂ ਜੋ ਹਿੰਦੂਆਂ ਨੇ ਫਲਾਇਆ ਹੋਇਆ ਸੀ ਜਿਸ ਕਿਸਮ ਦਾ ਪ੍ਰੋਪੇਗੈਂਡਾ, ਕਿ ਮੈਨੂੰ ਜਦੋਂ ਮੈਂ ਰੱਬ ਦੀ ਯਾਦ 'ਚ ਜੁੜ ਜਾਂਦਾ ਫਿਰ ਮੈਨੂੰ ਇਹ ਕੋਈ ਮਰਨ, ਕੋਈ ਜੀਣ, ਕੋਈ ਮੁੜ ਕੇ ਜੰਮਣ, ਇਸ ਦਾ ਕੋਈ ਖੌਫ ਨਹੀਂ ਸਤਾਉਂਦਾ। ਸਫਲ ਮੂਰਤ ਪਰਸਿਓ ਸੰਤਨ ਕੀ, ਇਹ ਧਿਆਨਾ ਧਰਨਾ। ਮੇਰੇ ਲਈ ਜਿਹੜੇ ਰੱਬ ਦੇ ਰਸਤੇ ਤੇ ਤੁਰਨ ਵਾਲੇ, ਤੁਰੇ ਹੋਏ ਬੰਦੇ ਨੇ, ਸੰਤ ਨੇ, ਫਕੀਰ ਨੇ, ਉਹਨਾਂ ਦੀ ਜਿਹੜੀ ਹੈ, ਉਹਨਾਂ ਦੀ ਮੈਂ ਸੰਗਤ ਕਰਦਾ, ਪਰਸਣਾ ਹੁੰਦਾ, ਉਹਨਾਂ ਦੇ ਨਾਲ ਹੋਣਾ, ਉਹਨਾਂ ਦੀ ਸੇਵਾ ਕਰਨੀ, ਉਹਨਾਂ ਦਾ ਸਾਥ ਮਾਨਣਾ, ਇਹ ਧਿਆਨਾ ਧਰਨਾ। ਮੇਰੇ ਮਨ 'ਚ ਇਹੀ ਹੁੰਦਾ ਹੈ ਕਿ ਮੈਨੂੰ ਰੱਬ ਦੇ ਰਸਤੇ ਤੁਰਨ ਵਾਲੇ ਬੰਦੇ, ਫਕੀਰ ਮਿਲਣ, ਤਾਂ ਕਿ ਰੱਬ ਦੇ ਵਿੱਚ, ਉਹਦੇ ਨਾਮ ਦੇ ਵਿੱਚ ਮੇਰਾ ਯਕੀਨ ਹੋਰ ਦੁਬਾਲਾ ਹੋਏ। ਭਇਓ ਕਿਰਪਾਲ ਠਾਕੁਰ ਨਾਨਕ ਕੋ,
ਪਰਿਓ ਸਾਧ ਕੀ ਸਰਨ, ਕਿ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਮੇਰੇ ਤੇ ਠਾਕੁਰ ਮਿਹਰਬਾਨ ਹੋਏ, ਨਿਰੰਕਾਰ ਜਿਹੜੇ ਨੇ ਉਹ ਰਹਿਮਤ ਦੇ ਘਰ ਆਏ, ਉਹ ਤੁੱਠੇ ਨੇ, ਜੀ ਪਰਿਓ ਸਾਧ ਕੀ ਸਰਨ। ਔਰ ਮੈਂ ਉਸ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਜਿਹੜਾ ਹੈ ਉਹ ਆ ਗਿਆ, ਔਰ ਮੇਰੇ ਅੰਦਰ ਮਨ ਦੇ ਵਿੱਚ ਚਾਅ ਹੈ, ਪ੍ਰਗਾਸ ਹੈ, ਮੈਨੂੰ ਕਿਸੇ ਮੌਤ ਤੋਂ ਕਿਸੇ ਜਨਮ ਤੋਂ ਡਰ ਨਹੀਂ ਲੱਗਦਾ, ਔਰ ਮੇਰੇ ਸਾਰੇ ਪਾਪ ਜਿਹੜੇ ਨੇ ਕਲਮਲ ਉਹ ਭੱਜ ਗਏ ਨੇ, ਔਰ ਮੈਨੂੰ ਆਸਰਾ ਦੇਣ ਵਾਲਾ ਵਾਹਿਗੁਰੂ ਦਾ ਨਾਮ ਮੈਨੂੰ ਨਸੀਬ ਹੋਇਆ ਹੈ। ਸੋ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇੱਥੇ ਲੈਣੇ ਆਪਣੇ ਦਰਸ਼ਕਾਂ ਕੋਲੋਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।